ਜੀ ਹਾਂ, ਸਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਬੈਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ। ਔਰ ਜੀ ਨਿਗਾਹ ਮਾਰਦੇ ਹਾਂ ਅੱਜ ਦੇ ਕੁਛ ਆਲੇ ਦੁਆਲੇ ਦੇ ਉੱਤੇ। ਵੱਡੀ ਖਬਰ ਜਿਹੜੀ ਹੈ ਜੀ, ਉਹ ਦਿੱਲੀ ਦੇ ਵਿੱਚ ਇੱਕ ਬਹੁ ਮੰਜ਼ਲਾ ਜਿਹੜੀ ਫੈਕਟਰੀ ਸੀ ਉਹਨੂੰ ਅੱਗ ਲੱਗ ਗਈ ਔਰ ਜੀ ਉਪਹਾਰ ਕਾਂਡ ਜਿਹੜਾ ਹੋਇਆ ਸੀ ਉਹਦੀ ਯਾਦ ਜਿਹੜੀ ਜੀ ਇਸ ਵੱਡੇ ਹਾਦਸੇ ਨੇ ਦਵਾਤੀ। ਇਹ ਦਿੱਲੀ ਦੇ ਭੀੜ ਭਾੜ ਵਾਲੇ ਅਨਾਜ ਮੰਡੀ ਇਲਾਕੇ ਦੇ ਵਿੱਚ ਰਾਣੀ ਝਾਂਸੀ ਰੋਡ ਦੇ ਉੱਤੇ ਇਮਾਰਤ ਸੀਗੀ ਕਈ ਮੰਜ਼ਲਾ, ਜਿਹਦੇ ਵਿੱਚ ਭਿਆਨਕ ਅੱਗ ਲੱਗਣ ਦੇ ਨਾਲ ਜਿਹੜੀ ਪੁਸ਼ਟੀ ਹੋ ਚੁੱਕੀ ਆ ਹੁਣ ਤੱਕ 43 ਮੌਤਾਂ ਦੀ ਜਿਹੜੀ ਉਹ ਹੋ ਚੁੱਕੀ ਹੋਈ ਆ। 1.5 ਦਰਜਨ ਦੇ ਕਰੀਬ ਜਿਹੜੇ ਜੀ ਉਹ ਬੰਦੇ ਜ਼ਖਮੀ ਹੈ ਨੇ। ਜ਼ਖਮੀਆਂ ਦੇ ਵਿੱਚ ਦਿੱਲੀ ਜਿਹੜੀ ਫਾਇਰ ਬ੍ਰਿਗੇਡ ਆ ਉਹਦੇ 2 ਮੁਲਾਜ਼ਮ ਵੀ ਸ਼ਾਮਲ ਨੇ। ਇੱਥੇ ਜਿਹੜੀ ਇਹ ਬਿਲਡਿੰਗ ਸੀਗੀ ਇਹਦੇ ਵਿੱਚ ਗੈਰ ਕਾਨੂੰਨੀ ਫੈਕਟਰੀਆਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਕੌਮੀ ਰਾਜਧਾਨੀ ਦੇ ਵਿੱਚ 1997 ਦੇ ਉਪਹਾਰ ਸਿਨੇਮਾ ਅਗਨੀਕਾਂਡ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਭਿਆਨਕ ਜਿਹੜਾ ਦੀ ਉਹ ਅੱਗ ਦਾ ਹਾਦਸਾ ਹੈ। ਉਦੋਂ ਸਿਨੇਮੇ ਦੇ ਵਿੱਚ ਅੱਗ ਲੱਗਣ ਕਰਕੇ 59 ਲੋਕ ਜਿਹੜੇ ਜੀ ਉਹ ਮਾਰੇ ਗਏ ਸੀਗੇ। ਦਿੱਲੀ ਪੁਲਿਸ ਨੇ ਇਸ ਬਿਲਡਿੰਗ ਦੇ ਮਾਲਕ ਰਿਹਾਨ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਧਾਰਾ 304 ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਦਿੱਲੀ ਫਾਇਰ ਬ੍ਰਿਗੇਡ ਹੈ ਉਹਦੇ ਜਿਹੜੀ ਸਰਵਿਸ ਹੈ ਫਾਇਰ ਸਰਵਿਸ ਉਹਦੇ ਤੋਂ ਕੋਈ NOC ਨਹੀਂ ਸੀ ਜਿਹੜਾ ਉਹ ਲਈ ਗਈ। ਪੁਲਿਸ ਤੇ ਅੱਗ ਬੁਝਾਊ ਦਸਤੇ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਬਹੁਤੀਆਂ ਮੌਤਾਂ ਜਿਹੜੀਆਂ ਉਹ ਅੱਗ ਦੇ ਧੂਏ ਦੇ ਵਿੱਚ ਸਾਹ ਘੁੱਟਣ ਕਰਕੇ ਹੋਈਆਂ, ਕਿਉਂਕਿ ਇਹ ਅੱਗ ਜਿਹੜੀ ਸੀ ਉਹ ਤੜਕਸਾਰ 5:15 ਵਜੇ ਦੇ ਕਰੀਬ ਲੱਗਣ ਕਰਕੇ ਉੱਥੇ ਮਜ਼ਦੂਰ ਜਿਹੜੇ ਸੀ ਉਹ ਸੁੱਤੇ ਪਏ ਸੀ। ਔਰ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸ ਨੂੰ ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ 30 ਗੱਡੀਆਂ ਜਿਹੜੀਆਂ ਸੀਗੀਆਂ ਦੀ ਉਹ ਮੌਕੇ ਦੇ ਉੱਤੇ ਭੇਜੀਆਂ ਗਈਆਂ। ਪਰ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਅਜਿਹੇ ਏਰੀਆਜ਼ ਦੇ ਵਿੱਚ ਇਹ ਆਉਂਦੀ ਆ ਕਿ ਇੱਥੇ ਫਾਇਰ ਬ੍ਰਿਗੇਡ ਜਿਹੜੀਆਂ ਉਹ ਜਾ ਨਹੀਂ ਸਕਦੀਆਂ। ਬਹੁਤ ਭੀੜ ਭਾੜ ਵਾਲਾ ਜਿਹੜਾ ਇਹ ਇਲਾਕਾ ਜਿਹੜਾ ਦੀ ਉਹ ਹੈਗਾ। ਔਰ ਜੋ ਕੁਛ ਸਰਕਾਰਾਂ ਕਰਦੀਆਂ ਨੇ ਉਹ ਪਤਾ ਹੀ ਆ ਕਿ ਮੌਤ ਤੋਂ ਬਾਅਦ ਫਿਰ ਐਲਾਨ ਜਿਹੜਾ ਦੀ ਕਰਦੀਆਂ ਨੇ ਕਿ ਇੰਨੇ ਪੈਸੇ ਜਿਹੜੇ ਜੀ ਉਹ ਦਿੱਤੇ ਜਾਣਗੇ। ਅੱਜ ਲੋਕ ਸਭਾ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਵਿੱਚ ਧਾਰਮਿਕ ਵਧੀਕੀਆਂ ਦਾ ਸ਼ਿਕਾਰ ਗੈਰ ਮੁਸਲਿਮ ਸ਼ਰਨਾਰਥੀ ਭਾਰਤੀ ਨਾਗਰਿਕਤਾ ਦੇਣ ਦੀ ਮੰਗ ਕਰਦਾ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜਾ ਜੀ ਦੁਪਹਿਰੇ ਇਸ ਬਿੱਲ ਨੂੰ ਹੇਠਲੇ ਸਦਨ ਦੇ ਵਿੱਚ ਰੱਖਣਗੇ। NDA ਸਰਕਾਰ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਇਹ ਬਿੱਲ ਲੋਕ ਸਭਾ ਦੇ ਵਿੱਚ ਤਾਂ ਪਾਸ ਹੋ ਗਿਆ ਸੀਗਾ, ਪਰ ਉੱਤਰ ਪੂਰਬ ਰਾਜਾਂ ਦੇ ਵਿਰੋਧ ਕਰਕੇ ਰਾਜ ਸਭਾ ਦੇ ਵਿੱਚ ਸਰਕਾਰ ਨੂੰ ਹੱਥ ਪਿੱਛੇ ਖਿੱਚਣੇ ਪੈ ਗਏ ਸੀਗੇ। ਲੋਕ ਸਭਾ ਭੰਗ ਹੋਣ ਦੇ ਨਾਲ ਬਿੱਲ ਜਿਹੜਾ ਉਹ ਖੁਦ ਬਖੁਦ ਰੱਦ ਹੋ ਗਿਆ, ਜਿਹੜਾ ਕਿ ਹੋ ਜਾਂਦਾ। ਉੱਤਰ ਪੂਰਬ ਰਾਜਾਂ ਦੇ ਵਿੱਚ ਇਸ ਬਿੱਲ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਜਿਹੜਾ ਜੀ ਹੋ ਰਿਹਾ। ਵੱਡੀ ਗਿਣਤੀ ਲੋਕ ਤੇ ਸੰਸਥਾਵਾਂ ਇਹ ਕਹਿੰਦੇ ਆ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਇਸ ਸੋਧ ਬਿੱਲ ਨਾਲ 1985 ਦੇ ਅਸਾਮ ਸਮਝੌਤੇ ਵਿਚਲੀਆਂ ਵਿਵਸਥਾਵਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਸਮਝੌਤੇ ਦੇ ਤਹਿਤ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਗੈਰ ਕਾਨੂੰਨੀ ਪ੍ਰਵਾਸੀ ਨੂੰ ਜਿਹੜਾ ਜਨਾ ਵਤਨ ਕਰਨ ਦੇ ਵਾਸਤੇ 24 ਮਾਰਚ 71 ਦੀ ਤਰੀਕ ਲਿਖੀ ਗਈ ਸੀਗੀ। ਨਾਰਥ ਈਸਟ ਵਿਦਿਆਰਥੀ ਜਿਹੜੀ ਜਥੇਬੰਦੀ ਆ ਉਹਨੇ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਦੀ ਕੱਲ ਨੂੰ 11 ਘੰਟੇ ਬੰਦ ਦਾ ਸੱਦਾ ਦਿੱਤਾ। ਨਾਗਰਿਕਤਾ ਸੋਧ ਬਿੱਲ 2019 ਮੁਤਾਬਕ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਤੇ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਮੈਂਬਰਾਂ, ਜਿਨ੍ਹਾਂ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਰਗੇ ਮੁਲਕ ਧਾਰਮਿਕ ਵਧੀਕੀਆਂ ਕਰਕੇ 31 ਦਸੰਬਰ 14 ਤੱਕ ਭਾਰਤ ਦੇ ਵਿੱਚ ਜਿਨ੍ਹਾਂ ਨੇ ਸ਼ਰਨ ਲਈ ਸੀ ਉਹਨਾਂ ਨੂੰ
ਗੈਰ ਕਾਨੂੰਨੀ ਪ੍ਰਵਾਸੀ ਨਾ ਮੰਨਦਿਆਂ ਭਾਰਤੀ ਨਾਗਰਿਕਤਾ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਉਂਝ ਇਸ ਬਿੱਲ ਵਿਚਲੀ ਸੋਧ ਦੇ ਅਸਾਮ, ਮੇਘਾਲਿਆ, ਮਿਜ਼ੋਰਮ ਜਾਂ ਤ੍ਰਿਪੁਰਾ ਦੇ ਵਿੱਚ ਜੀ ਉਹ ਲਾਗੂ ਨਹੀਂ ਹੋਊਗਾ। ਇਹਦੇ ਥੋੜੇ ਕਿਉਂਕਿ ਇੱਕ ਜਿਹੜਾ ਜੀ ਭਾਈਚਾਰਾ ਇਸ ਤੋਂ ਪਾਸੇ ਰੱਖਿਆ ਗਿਆ, ਇਹ ਗੈਰ ਮੁਸਲਿਮ ਜਿਹੜੇ ਨੇ ਸਿਰਫ ਉਹਨਾਂ ਨੂੰ ਹੋਊਗਾ। ਔਰ ਹੈਰਾਨੀ ਇਹਦੇ ਵਿੱਚ ਇੱਕ ਵੱਡੀ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨੇ ਇਸ ਨਾਗਰਿਕਤਾ ਸੋਧ ਬਿੱਲ ਨੂੰ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣ ਦੀ ਹਮਾਇਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ, ਮੀਟਿੰਗ ਜਿਹੜੀ ਹੋਈ, ਕਿ ਪਾਰਟੀ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਜਿਹੜੀ ਹੈ ਜੀ ਉਹ ਪੂਰੀ ਹੋ ਗਈ ਹੈ। ਘੱਟ ਗਿਣਤੀਆਂ ਪ੍ਰਤੀ ਕਿਸੇ ਟਾਈਮ ਅਕਾਲੀ ਦਲ ਜਿਹੜਾ ਉਹ ਹਾਂ ਦਾ ਨਾਅਰਾ ਮਾਰਨ ਵਾਲੀ ਪਾਰਟੀ ਹੁੰਦੀ ਸੀਗੀ, ਪਰ ਧਾਰਾ 370 ਖਤਮ ਕਰਕੇ ਜਦੋਂ ਜੰਮੂ ਕਸ਼ਮੀਰ ਰਾਜ ਦਾ ਦਰਜਾ ਖੋਇਆ ਗਿਆ, ਉਦੋਂ ਵੀ ਅਕਾਲੀ ਦਲ ਨੇ ਉਹਦੇ ਹਮਾਇਤ ਦੇ ਵਿੱਚ ਜਿਹੜਾ ਵੀ ਉਹ ਖੜੋਤਾ। ਹੁਣ ਇਹ ਨਾਗਰਿਕਤਾ ਬਿੱਲ ਜਿਹੜਾ ਹੈ ਇਹਦੇ ਵੀ ਹੱਕ ਦੇ ਵਿੱਚ ਖੜੋ ਕੇ ਤੁਸੀਂ ਇਹ ਕਹਿ ਲਓ ਕਿ ਅਕਾਲੀ ਦਲ ਨੇ ਆਪਣੀ ਸੋਚ ਜਿਹੜੀ ਹੈ ਜੀ ਉਹਦਾ ਦਿਵਾਲੀਆਪਨ ਇੱਕ ਵਾਰੀ ਫੇਰ ਉਹਨੇ ਜ਼ਾਹਰ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਕਰ ਦਿੱਤਾ ਕਿ ਅੱਜ ਉਹਦੀ ਸੋਚ ਜਿਹੜੀ ਹੈ ਜੀ ਉਹ ਕਿੱਥੇ ਖੜੀ ਆ, ਵੀ ਇਹ ਅਕਾਲੀ ਦਲ ਜਿਹੜਾ ਅੱਜ ਦਾ ਅਕਾਲੀ ਦਲ ਜਿਹੜਾ ਜੀ ਉਹ ਕਿਹੋ ਜਿਹਾ, ਜਿੱਥੋਂ ਇਹ ਅਸਲ ਦੇ ਵਿੱਚ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਜੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਗਵਰਨਰ ਜਿਹੜੇ ਨੇ ਰਘੂ ਰਾਮ ਰਾਜਨ, ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਹੈ ਜੀ ਇਹ ਗੱਲ ਆਖੀ ਕਿ ਭਾਰਤੀ ਅਰਥਚਾਰਾ ਵੇਲੇ ਮੰਦੀ ਦੀ ਮਾਰ ਦੇ ਹੇਠ ਹੈ ਤੇ ਇਹਦੇ ਵਿੱਚ ਬੇਚੈਨੀ ਤੇ ਵਿਗਾੜ ਦੇ ਡੂੰਘੇ ਸੰਕੇਤ ਵਿਖਾਈ ਦੇ ਰਹੇ ਆ। ਰਘੂ ਰਾਮ ਰਾਜਨ ਨੇ ਇਹ ਗੱਲ ਕਹੀ ਆ ਕਿ ਅਰਥਚਾਰੇ ਦੇ ਨਾਲ ਜੁੜੇ ਸਾਰੇ ਫੈਸਲੇ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਲਏ ਜਾਂਦੇ ਨੇ, ਮੰਤਰੀਆਂ ਦੇ ਕੋਲੇ ਕੋਈ ਅਧਿਕਾਰ ਨਹੀਂ। ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਆਫਿਸ ਦੇ ਕੋਲੇ ਸਾਰੀਆਂ ਸ਼ਕਤੀਆਂ ਦਾ ਹੋਣਾ ਅਰਥਚਾਰੇ ਲਈ ਠੀਕ ਨਹੀਂ ਹੈ। ਇੰਡੀਆ ਟੂਡੇ ਮੈਗਜ਼ੀਨ ਦੇ ਵਿੱਚ ਇੱਕ ਲਿਖੇ ਲੇਖ ਦੇ ਵਿੱਚ ਰਘੂ ਰਾਮ ਰਾਜਨ ਨੇ ਇਹ ਕਿਹਾ ਕਿ ਭਾਰਤ ਦੇ ਕਮਜ਼ੋਰ ਪੈਂਦੇ ਅਰਥਚਾਰੇ ਨੂੰ ਮੰਦੀ ਦੀ ਮਾਰ ਚੋਂ ਉਭਾਰਨ ਲਈ ਆਪਣੇ ਸੁਝਾਅ ਉਹਨਾਂ ਨੇ ਦਿੱਤੇ ਆ। ਉਹਨਾਂ ਨੇ ਲਗਾਤਾਰ ਸੁਸਤ ਪੈਂਦੇ ਅਰਥਚਾਰੇ ਦੇ ਵਿੱਚ ਸੁਧਾਰ ਲਈ ਪੂੰਜੀ ਖੇਤਰ, ਜ਼ਮੀਨ ਤੇ ਕਿਰਤ ਬਾਜ਼ਾਰਾਂ ਦੇ ਵਿੱਚ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਇਹ ਨਾਲ ਹੀ ਉਹਨਾਂ ਨੇ ਇਨਵੈਸਟਮੈਂਟ ਤੇ ਵਿਕਾਸ ਨੂੰ ਵਧਾਉਣ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਭਾਰਤ ਨੂੰ ਸਮਝਦਾਰੀ ਦੇ ਨਾਲ ਵਪਾਰ ਸਮਝੌਤਿਆਂ ਜਿਹੜਾ FTA ਹੈ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤਾਂ ਕਿ ਮੁਕਾਬਲੇਬਾਜ਼ੀ ਵਧੇ ਤੇ ਘਰੇਲੂ ਸਮਰੱਥਾ ਨੂੰ ਸੁਧਾਰਿਆ ਜਾ ਸਕੇ। ਰਘੂ ਰਾਮ ਰਾਜਨ ਹੋਰਾਂ ਨੇ ਲਿਖਿਆ ਹੈ ਕਿ ਸਮਝਣ ਲਈ ਕਿ ਗਲਤੀ ਕਿੱਥੇ ਹੋਈ ਹੈ, ਸਾਨੂੰ ਸਭ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਕੇਂਦਰੀਕ੍ਰਿਤ ਸਰੂਪ ਤੋਂ ਆਗਾਜ਼ ਕਰਨ ਦੀ ਜਿਹੜੀ ਉਹ ਲੋੜ ਹੈ। ਫੈਸਲਾ ਲੈਣ ਦਾ ਅਮਲ ਹੀ ਨਹੀਂ ਬਲਕਿ ਇਸ ਸਰਕਾਰ ਦੇ ਵਿੱਚ ਸਾਹਮਣੇ ਆ ਰਹੇ ਨਵੇਂ ਵਿਚਾਰ ਤੇ ਯੋਜਨਾਵਾਂ ਉਹ ਸਭ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਤੇ ਪ੍ਰਾਈਮ ਮਿਨਿਸਟਰ ਆਫਿਸ ਨਾਲ ਜੁੜੇ ਲੋਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਨੇ। ਰਘੂ ਰਾਮ ਰਾਜਨ ਨੇ ਲਿਖਿਆ ਕਿ ਇਹ ਹਾਲਾਤ ਪਾਰਟੀ ਦੇ ਸਿਆਸੀ ਤੇ ਸਮਾਜਿਕ ਏਜੰਡੇ ਦੇ ਹਿਸਾਬ ਦੇ ਨਾਲ ਤਾਂ ਠੀਕ ਕੰਮ ਕਰ ਸਕਦੇ ਆ ਕਿਉਂਕਿ ਇਸ ਪੱਧਰ ਤੇ ਸਾਰੀਆਂ ਚੀਜ਼ਾਂ ਸਪਸ਼ਟ ਤਰੀਕੇ ਦੇ ਨਾਲ ਤੈਅ ਨੇ ਤੇ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਲੋਕਾਂ ਕੋਲੇ ਮੁਹਾਰਤ ਵੀ ਆ, ਪਰ ਆਰਥਿਕ ਸੁਧਾਰਾਂ ਦੇ ਮਾਮਲੇ ਦੇ ਵਿੱਚ ਇਹਨੇ ਬਿਹਤਰ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਕਿਉਂਕਿ ਸਿਖਰਲੇ ਪੱਧਰ ਦੇ ਉੱਤੇ ਕੋਈ ਸਪਸ਼ਟ ਏਜੰਡਾ ਪਹਿਲਾਂ ਹੀ ਤੈਅ ਨਹੀਂ ਹੈ। ਰਘੂ ਰਾਮ ਰਾਜਨ ਉਹ ਵਿਅਕਤੀ ਨੇ ਜਿਹੜੇ RBI ਦੇ ਗਵਰਨਰ ਜਿਹੜਾ ਦੀ ਉਹ ਰਹੇ ਨੇ ਔਰ ਜਦੋਂ ਨੋਟਬੰਦੀ ਹੋਣੀ ਸੀਗੀ ਤੇ ਉਹਨਾਂ ਨੇ ਇਹ ਅਹੁਦਾ ਜਿਹੜਾ ਜੀ ਉਹ ਛੱਡ ਦਿੱਤਾ ਸੀਗਾ ਔਰ ਇਹ ਕਹਿ ਕੇ ਛੱਡ ਦਿੱਤਾ ਜਿਹੜਾ ਜੀ ਸੀਗਾ ਕਿ ਸ਼ਾਇਦ ਜਿਹੜਾ ਦੀ ਉਹ ਇਹ ਕਰਨਾ ਨਹੀਂ ਸਨ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹਦੇ ਅਸਰ ਜਿਹੜੇ ਨੇ ਉਹ ਭਾਰਤੀ ਅਰਥਚਾਰੇ ਦੇ ਉੱਤੇ ਮਾੜੇ ਪੈਣਗੇ, ਪਰ ਉਹਨਾਂ ਦੀ ਉਦੋਂ ਕਿਤੇ ਸੁਣੀ ਨਹੀਂ ਗਈ, ਇਸ ਕਰਕੇ ਉਹ ਲਾਂਭੇ ਹੋ ਗਏ ਸਨ। ਉਨਾਓ ਦੇ ਵਿੱਚ ਗੈਂਗਰੇਪ ਨਾਲ ਪੀੜਤ 23 ਸਾਲਾ ਕੁੜੀ ਦੀਆਂ ਜਿਹੜੀਆਂ ਅੰਤਮ ਰਸਮਾਂ ਸੀਗੀਆਂ ਉਹ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਨਿਭਾਈਆਂ ਗਈਆਂ ਔਰ ਉਹਨੂੰ ਜਿਹੜਾ ਦੀ ਧਰਤੀ ਦੇ ਵਿੱਚ ਦੱਬਿਆ ਜਿਹੜਾ ਦੀ ਉਹ ਗਿਆ। ਇੱਥੇ ਉਹਦੇ ਪੁਰਖਿਆਂ ਦੀਆਂ ਕਬਰਾਂ ਸੀਗੀਆਂ। ਇਸ ਮੌਕੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸਨ। ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਜੀ ਉਹ ਲਾਈ ਗਈ ਸੀ ਤਾਂ ਕਿ ਕੋਈ ਅਣਸੁਖਾਵੀ ਘਟਨਾ ਉੱਥੇ ਨਾ ਵਾਪਰ ਜਾਵੇ। ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਵੀ ਜਿਹੜੇ ਜੀ ਉਹ ਹਾਜ਼ਰ ਸੀਗੇ ਜਿਹੜੇ ਕਹਿ ਰਹੇ ਸੀ ਕਿ ਉਹ ਮਾੜੇ ਸੁਣਨੇ ਦੇ ਉੱਤੇ ਕੁੜੀ ਦੇ ਨਾਲ ਨੇ, ਪਰ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਕੁੜੀ ਦੇ ਨਾਲ ਉਦੋਂ
ਇਹਨਾਂ ਦੇ ਵਿੱਚੋਂ ਕੋਈ ਜਿਹੜਾ ਦੀ ਉਹਦੇ ਵਾਸਤੇ ਨਹੀਂ ਖੜਾ ਹੋਇਆ। ਔਰ ਜਿਹੜੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਸੀ, ਜਦੋਂ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਤਾਂ ਜ਼ਮਾਨਤਾਂ ਤੋਂ ਆਉਂਦਿਆਂ ਸਾਰ ਉਹਨਾਂ ਨੇ ਇਸ ਲੜਕੀ ਦੇ ਉੱਤੇ ਤੇਲ ਪਾ ਕੇ ਇਹਨੂੰ ਸਾੜ ਦਿੱਤਾ ਸੀਗਾ। 90% ਇਹ ਕੁੜੀ ਸੜ ਗਈ ਸੀ। 2 ਦਿਨ ਜਿਹੜਾ ਦੀ ਉਹ ਜ਼ਿੰਦਗੀ ਮੌਤ ਦੀ ਲੜਦੀ ਰਹੀ ਤੇ ਅਖੀਰ ਜਿਹੜਾ ਸੀ ਉਹ ਜ਼ਿੰਦਗੀ ਹਾਰ ਗਈ, ਮੌਤ ਜਿਹੜੀ ਉਹ ਜਿੱਤ ਗਈ। ਜਿਹੜੇ ਇੱਥੇ ਉੱਤਰ ਪ੍ਰਦੇਸ਼ ਦੀ ਪੁਲਿਸ ਹੈ ਜੀ, ਉਹ ਸਰਕਾਰ ਹੈ, ਉਹਨੇ ਕੁਝ ਜਿਹੜੇ ਪੁਲਿਸ ਵਾਲੇ ਨੇ 7 ਦੇ ਕਰੀਬ ਉਹਨਾਂ ਨੂੰ ਜਿਹੜਾ ਜੀ ਉਹ ਸਸਪੈਂਡ ਕੀਤਾ ਨੌਕਰੀ ਤੋਂ, ਕਿ ਉਹਨਾਂ ਨੇ ਸਹੀ ਸਮੇਂ ਦੇ ਉੱਤੇ ਜਿਹੜੀ ਸੀ ਉਹ ਡਿਊਟੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਦੀ ਉਹ ਨਹੀਂ ਨਿਭਾਈ। ਉਧਰ ਉੱਤਰ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਹੋਰ ਖਬਰਾਂ ਆ ਰਹੀਆਂ ਨੇ ਕਿ ਪੁਲਿਸ ਜਿਹੜੀ ਹੈ ਜੀ ਉਹ ਸਹੀ ਸਮੇਂ ਦੇ ਉੱਤੇ ਲੋਕਾਂ ਦੀ ਸੁਣਵਾਈ ਜਿਹੜੀ ਦੀ ਉਹ ਨਹੀਂ ਹੋ ਰਹੀ। ਉਨਾਓ ਡਿਸਟ੍ਰਿਕਟ ਦਾ ਹੀ ਪਿੰਡ ਹਿੰਦੂਪੁਰ ਹੈ, ਉੱਥੋਂ ਦੀ ਔਰਤ ਨੇ ਇਹ ਦੋਸ਼ ਜਿਹੜਾ ਦੀ ਲਾਇਆ ਤੇ ਉਹਦੇ ਨਾਲ ਜਦੋਂ ਛੇੜਛਾੜ ਜਿਹੜੀ ਦੀ ਉਹ ਕੀਤੀ ਗਈ ਤਾਂ ਪੁਲਿਸ ਕੋਲੇ ਰਿਪੋਰਟ ਲਿਖਾਉਣ ਗਈ ਤਾਂ ਪੁਲਿਸ ਨੇ ਅੱਗੋਂ ਜਿਹੜਾ ਦੀ ਕਿਹਾ ਕਿ ਜਦੋਂ ਜਬਰ ਜਨਾਹ ਹੋ ਗਿਆ ਉਦੋਂ ਆ ਗਈ, ਫਿਰ ਰਿਪੋਰਟ ਜਿਹੜੀ ਦੀ ਉਹ ਲਿਖਾਂਗੇ। ਦੂਜੇ ਪਾਸੇ ਜਿਹੜਾ ਇੱਕ ਬਹੁਤ ਚਰਚਿਤ ਕਾਂਡ ਹੈਦਰਾਬਾਦ ਦੇ ਵਿੱਚ ਜਿਹੜਾ ਹੋਇਆ, ਜਿੱਥੇ ਜਿਹੜੇ ਫੜੇ ਸੀ ਪੁਲਿਸ ਨੇ ਉਹਨਾਂ ਦਾ ਮੁਕਾਬਲਾ ਜਿਹੜਾ ਦੀ ਉਹ ਬਣਾ ਦਿੱਤਾ ਸੀਗਾ। ਇਹਨੂੰ ਲੈ ਕੇ ਵੱਡੀ ਚਰਚਾ ਜਿਹੜੀ ਹੈ ਜੀ ਉਹ ਲਗਾਤਾਰ ਛਿੜੀ ਹੋਈ ਆ। ਕੁਝ ਅਖਬਾਰਾਂ ਦੀਆਂ ਸੰਪਾਦਕੀਆਂ ਨੇ ਵੀ ਇਹਨੂੰ ਗਲਤ ਜਿਹੜਾ ਦੀ ਉਹ ਠਹਿਰਾਇਆ। ਉਧਰ ਜਿਹੜੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਜਿਹੜੀਆਂ ਦੀ ਬਹੁਤੀਆਂ ਗੱਲਾਂ ਕਹਿ ਦਿੱਤੀਆਂ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਹੋਇਆ ਕਿ ਜਿਹੜਾ ਇਨਸਾਫ ਹੈ ਉਹ ਬਦਲਾ ਨਹੀਂ ਹੋ ਸਕਦਾ, ਜੇ ਇਨਸਾਫ ਬਦਲਾ ਬਣ ਗਿਆ ਤਾਂ ਉਹ ਕਹਿੰਦੇ ਫਿਰ ਇਨਸਾਫ ਦੀ ਪਰਿਭਾਸ਼ਾ ਜਿਹੜੀ ਆ ਉਹ ਖਤਮ ਹੋ ਜਾਊਗੀ। ਮੁਲਕ ਦੇ ਵਿੱਚ ਜਿਹੜੇ ਲੋਕ ਜਸ਼ਨ ਮਨਾ ਰਹੇ ਨੇ ਇਸ ਮੁਕਾਬਲੇ ਦਾ, ਉਹਨਾਂ ਨੂੰ ਇੱਕ ਵੱਡਾ ਜਵਾਬ ਜਿਹੜਾ ਦੀ ਉਹ ਚੀਫ ਜਸਟਿਸ ਆਫ ਇੰਡੀਆ ਨੇ ਆਪਣੀ ਇੱਕ ਲਾਈਨ ਦੇ ਬਿਆਨ ਦੇ ਨਾਲ ਜਿਹੜਾ ਦੀ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਧਰ ਜਿਹੜੀ ਹਿਊਮਨ ਰਾਈਟਸ ਦੀ ਕਮਿਸ਼ਨ ਆ ਜਿਹੜਾ, ਉਹਦੀ 45 ਟੀਮ ਨੇ, ਕਿਉਂਕਿ ਉਹਨੇ ਮਾਮਲਾ ਦਰਜ ਕੀਤਾ ਇਸ ਜਿਹੜਾ ਇਹ ਮੁਕਾਬਲਾ ਹੋਇਆ ਸੀ ਉਹਦੇ ਉੱਤੇ, ਉਹਨੇ ਹੈਦਰਾਬਾਦ ਦੇ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਇਹ ਜਿਹੜੇ ਵਿਅਕਤੀ ਸੀ ਇਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਵੈਟਨਰੀ ਡਾਕਟਰ ਵਾਲੇ ਜਿਹੜਾ ਸੀ ਉਹ ਸਮੂਹਕ ਬਲਾਤਕਾਰ ਕਰਨ ਤੇ ਉਹਦੀ ਹੱਤਿਆ ਕਰਕੇ ਲਾਸ਼ ਸਾੜਨ ਦੇ 4 ਮੁਲਜ਼ਮ 6 ਦਸੰਬਰ ਨੂੰ ਉਦੋਂ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ, ਜਦੋਂ ਉਹਨਾਂ ਨੂੰ ਸਬੂਤ ਜਟਾਉਣ ਦੇ ਵਾਸਤੇ ਪੁਲਿਸ ਘਟਨਾ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਲੈ ਕੇ ਗਈ ਸੀਗੀ। ਪੁਲਿਸ ਕਹਿੰਦੀ ਸੀ ਕਿ ਜਿਹੜੇ ਇਹ ਮੁਲਜ਼ਮ ਸਨ ਇਹਨਾਂ ਨੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਜਿਹੜੀ ਕੀਤੀ ਔਰ ਪੁਲਿਸ ਦੇ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ 4 ਜਾਣੇ ਜਿਹੜਾ ਜੀ ਇਹ ਮਾਰੇ ਗਏ ਸੀਗੇ। ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਉਹਦੀ ਟੀਮ ਦੀ ਅਗਵਾਈ SSP ਮੰਜ਼ਲ ਸੈਣੀ ਜਿਹੜਾ ਜੀ ਉਹ ਕਰ ਰਹੇ ਨੇ ਔਰ ਉਹਨਾਂ ਨੇ ਜਿਹੜਾ ਜੀ ਇੱਥੇ 2005 ਬੈਚ ਦੇ ਉੱਤਰ ਪ੍ਰਦੇਸ਼ ਦੇ IPS ਅਧਿਕਾਰੀ ਨੇ, ਉਹਨਾਂ ਨੇ ਫੋਰੈਂਸਿਕ ਮਾਹਰ ਜਿਹੜੇ ਨੇ ਉਹ ਮ੍ਰਿਤਕਾਂ ਦੇ ਪੋਸਟਮਾਰਟਮ ਕਰਨ ਤੇ ਵੀਡੀਓ ਬਣਾਉਣ ਵਾਲੇ ਡਾਕਟਰ ਵੀ ਜਿਹੜੇ ਜੀ ਸਨ। 4 ਜਿਹੜੇ ਮਰਨ ਵਾਲੇ ਸੀ ਉਹਨਾਂ ਦੀਆਂ ਲਾਸ਼ਾਂ ਮਹਿਬੂਬ ਨਗਰ ਦੇ ਸਰਕਾਰੀ ਹਸਪੀਟਲ ਤੇ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਨੇ, ਕਿਉਂਕਿ ਇਹ ਸੜਨ ਲੱਗੀਆਂ ਸੀਗੀਆਂ ਔਰ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਇਹਨਾਂ ਦੀ ਸੰਭਾਲ ਲਈ ਕੋਈ ਪ੍ਰਬੰਧ ਜਿਹੜਾ ਜੀ ਉਹ ਨਹੀਂ ਹੈਗਾ। ਤੇਲੰਗਾਨਾ ਹਾਈ ਕੋਰਟ ਦੇ ਵਿੱਚ ਦਾਇਰ ਹੋਈ ਕਿ ਹੱਤਿਆਵਾਂ ਕਾਨੂੰਨੀ ਦਾਇਰੇ ਤੋਂ ਬਾਹਰ ਜਾ ਕੇ ਕੀਤੀਆਂ ਗਈਆਂ ਨੇ, ਇਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਔਰ ਇਸ ਤੋਂ ਬਾਅਦ ਜਿਹੜਾ ਸੀ ਹਾਈ ਕੋਰਟ ਨੇ ਇਹਨਾਂ ਜਿਹੜੀਆਂ ਡੈੱਡ ਬੋਡੀ ਸੀਗੀਆਂ ਇਹਨਾਂ ਨੂੰ ਸੋਮਵਾਰ ਤੱਕ ਅੱਜ ਤੱਕ ਜਿਹੜਾ ਉਹ ਸੰਭਾਲਣ ਦੇ ਹੁਕਮ ਦਿੱਤੇ ਸੀਗੇ। ਮ੍ਰਿਤਕਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਹੜੇ ਸੰਸਕਾਰ ਦੀ ਲਾਸ਼ਾਂ ਦੀ ਉਡੀਕ ਕਰ ਰਹੇ ਸੀ, ਹੁਣ ਉਹਨਾਂ ਨੂੰ ਕੱਲ੍ਹ ਤੱਕ ਅਜੇ ਜਿਹੜੀ ਹੈ ਉਹ ਉਡੀਕ ਕਰਨੀ ਪਊਗੀ। ਹਾਈ ਕੋਰਟ ਪ੍ਰਵਾਨਗੀ ਜਿਹੜੀ ਹੈ ਜੀ ਉਹ ਲੈਣੀ ਪਊਗੀ। ਇਹਦੇ ਟੀਮ ਜਿਹੜੀ ਹੈ ਜੀ ਉਹ ਆਪਣੀ ਕਾਰਵਾਈ ਚਲਾ ਰਹੀ ਹੈ, ਜਿਹੜੀ ਮਨੁੱਖੀ ਅਧਿਕਾਰਾਂ ਦੀ ਟੀਮ ਹੈ ਔਰ ਇਹ 7 ਮੈਂਬਰੀ ਖੋਜ ਤੱਥ ਟੀਮ ਜਿਹੜੀ ਹੈ ਜੀ ਉਹ ਆਪਣੇ ਕੰਮ ਦੇ ਲੱਗੀ ਹੋਈ ਹੈ। 48 ਟੀਮ ਨੇ ਮੁਕਾਬਲੇ ਦੇ ਵਿੱਚ ਸ਼ਾਮਲ ਕਈ ਪੁਲਿਸ ਮੁਲਾਜ਼ਮਾਂ ਨੂੰ ਵੀ ਸਵਾਲ ਜਿਹੜੇ ਉਹ ਕੀਤੇ ਆ। ਇਹਨਾਂ ਨੂੰ ਹੈਦਰਾਬਾਦ ਤੋਂ 50 ਕਿਲੋਮੀਟਰ ਦੂਰ ਚੱਤਨਪੱਲੀ ਤੇ ਘਟਨਾ ਦੇ ਨਾਲ ਸੰਬੰਧਿਤ ਹੋਰ ਸਥਾਨਾਂ ਦੇ ਉੱਤੇ ਲੈ ਕੇ ਜਾਣ ਵਾਲੀ ਪੁਲਿਸ ਟੀਮ ਦੇ ਵਿੱਚ ਸ਼ਾਮਲ ਜਿਹੜੇ ਸੀਗੇ ਉਹਨਾਂ ਤੋਂ ਸਵਾਲ ਕੀਤੇ ਗਏ ਆ। ਪੁਲਿਸ ਸੂਤਰਾਂ ਦੇ ਅਨੁਸਾਰ ਜਦੋਂ 4 ਨੂੰ ਉਸ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਜਿੱਥੇ
ਇਹਨਾਂ ਨੇ ਇੱਕ ਵੈਟਨਰੀ ਸਰਜਨ ਸੀ, ਉਹਨੂੰ ਮਾਰਨ ਤੋਂ ਬਾਅਦ ਅੱਗ ਲਾ ਦਿੱਤੀ ਸੀ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਜਿਹੜੀ ਕੀਤੀ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਫੋਨ, ਜਿਹੜੀ ਇੱਕ ਘੜੀ ਤੇ ਹੋਰ ਕੁਝ ਸੰਬੰਧਿਤ ਜਿਹੜੀਆਂ ਵਸਤਾਂ ਉਹ ਵੀ ਹਾਸਲ ਜਿਹੜੀਆਂ ਦੀ ਉਹ ਕੀਤੀਆਂ ਨੇ। ਹੁਣ ਜਿਹੜੇ ਫੋਰੈਂਸਿਕ ਮਾਹਰ ਨੇ ਉਹਨਾਂ ਨੇ ਘਟਨਾ ਤੋਂ ਕਈ ਦਰਜਨ ਖਾਲੀ ਕਾਰਤੂਸ ਜਿਹੜੇ ਦੀ ਉਹ ਬਰਾਮਦ ਕੀਤੇ ਨੇ ਔਰ ਪੋਸਟਮਾਰਟਮ ਦੇ ਦੌਰਾਨ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਸਰੀਰਾਂ ਦੇ ਵਿੱਚ ਕਿਸੇ ਦੇ ਵੀ ਗੋਲੀ ਨਾ ਲੱਗੀ ਹੋਣ ਬਾਰੇ ਜਿਹੜਾ ਜੀ ਉਹ ਪਤਾ ਲੱਗਿਆ। ਇੱਕ ਦੇ ਸਿਰਫ ਕੁਝ ਝਰੀਟਾਂ ਨੇ ਜਿਹੜੀਆਂ ਮੱਥੇ ਦੇ ਉੱਤੇ ਆਈਆਂ ਤੇ ਇੱਕ ਦੇ ਕੁਝ ਜਿਹੜੀਆਂ ਝਰੀਟਾਂ ਨੇ ਉਹ ਇੱਥੇ ਜਿਹੜੀਆਂ ਦੀ ਬਾਂਹ ਦੇ ਉੱਤੇ ਆਈਆਂ ਨੇ। ਇਸ ਤੋਂ ਬਾਅਦ ਹੋਰ ਕਿਸੇ ਨੂੰ ਕੋਈ ਸੱਟ ਨਹੀਂ ਜਿਹੜਾ ਦੀ ਲੱਗੀ। ਤੇ ਇਹ ਕਿਵੇਂ ਜਿਹੜਾ ਦੀ ਹੋ ਗਿਆ ਕਿ ਉਹਨਾਂ ਨੇ ਗੋਲੀ ਚਲਾਈ ਤੇ ਕਿਸੇ ਦੇ ਜਿਹੜਾ ਦੀ ਉਹ ਨਹੀਂ ਲੱਗੀ? ਇਹ ਸਵਾਲ ਨੇ ਜਿਹੜੇ ਬਹੁਤ ਸਾਰੇ ਖੜੇ ਨੇ ਔਰ ਉਮੀਦ ਹੈ ਕਿ ਇਹ ਸਵਾਲ ਲੰਬਾ ਸਮਾਂ ਜਿਹੜਾ ਦੀ ਉਹ ਖੜੇ ਹੁੰਦੇ ਰਹਿਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਹੈ ਉਹ ਬੜੀ ਅਜੀਬੋ ਗਰੀਬ ਹੈ ਤੇ ਲੋਕ ਜਿਹੜੇ ਨੇ ਉਹ ਇਸ ਮੁਕਾਬਲੇ ਦੀ ਜਿਹੜੀ ਵਡਿਆਈ ਜਿਸ ਕਿਸਮ ਦੇ ਨਾਲ ਉਹਨਾਂ ਨੇ ਪਹਿਲੇ 2 ਦਿਨ ਜਿਹੜੀ ਕੀਤੀ ਉਹ ਹੈਰਾਨਗੀ ਵਾਲੀ ਹੈ ਸਭ ਤੋਂ ਜ਼ਿਆਦਾ ਜਿਹੜੀ ਜੀ। 2015 ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਅਦ ਦੇ ਵਿੱਚ ਹੋਏ ਗੋਲੀकांड ਦੀਆਂ ਘਟਨਾਵਾਂ ਦਾ ਇਨਸਾਫ ਨਾ ਮਿਲਣ ਦੇ ਵਾਸਤੇ ਮੈਂ ਸਾਂਝਾ ਕੀਤਾ ਸੀਗਾ ਕਿ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਲਾਇੰਸ ਸਿੱਖ ਆਰਗੇਨਾਈਜੇਸ਼ਨ ਜਿਹੜੇ ਦੇ ਨਾਮ ਦੇ ਹੇਠ। ਇਹਨਾਂ ਨੇ ਇਕੱਠੇ ਹੋ ਕੇ ਆਪਣਾ ਜਿਹੜੇ ਧਰਨੇ ਇਹਨਾਂ ਨੇ ਦੇਣੇ ਸੀ ਉਹਦੀ ਸ਼ੁਰੂਆਤ ਕੀਤੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਮੂਹਰੇ। ਇਹਨਾਂ ਨੇ ਉੱਥੇ ਜਾ ਕੇ 35 ਸਾਜ਼ਾਂ ਦੇ ਨਾਲ ਜਿਹੜਾ ਸੀਗਾ ਜੀ ਉਹ ਕੀਰਤਨ ਕੀਤਾ। ਇਹਦੀ ਅਹਿਮ ਗੱਲ ਜਿਹੜੀ ਇਹ ਰਹੀ ਕਿ ਇਸ ਧਰਨੇ ਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹੋ ਗਏ ਔਰ ਉਹਨਾਂ ਨੇ ਬੈਠ ਕੇ ਕੀਰਤਨ ਵੀ ਸੁਣਿਆ ਔਰ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਆਖੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਮੁਸ਼ਕਲਾਂ ਵੀ ਖੜੀਆਂ ਜਿਹੜੀਆਂ ਦੀ ਉਹ ਕਰ ਸਕਦੀਆਂ ਨੇ। ਸੁਖਜਿੰਦਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਜੀ ਆਖੀ ਕਿ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਬਿਲਕੁਲ ਜਾਇਜ਼ ਹੈ। ਉਹਨਾਂ ਇਹ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਅਸੀਂ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ 'ਚ ਦੇਰੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅਸਲ ਗੁਨਾਹਗਾਰਾਂ ਨੂੰ ਸਜ਼ਾਵਾਂ ਨਾ ਮਿਲੀਆਂ ਤੇ ਲੋਕਾਂ ਨੇ ਸਾਡੀਆਂ ਵਜ਼ੀਰੀਆਂ ਤੇ ਥੁੱਕਣਾ ਤੱਕ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਬੇਅਦਬੀ ਕਾਂਡ ਲਈ ਆਵਾਜ਼ ਬੁਲੰਦ ਕਰਦੇ ਰਹੇ ਨੇ, ਹੁਣ ਵੀ ਆਪਣੀ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੂਹਰੇ ਰੱਖਣਗੇ। ਰੰਧਾਵਾ ਨੇ ਵੀ ਕਿਹਾ ਕਿ ਜੇਕਰ ਸਹੁੰ ਖਾਧੀ ਨੂੰ ਪੂਰਿਆ ਨਹੀਂ ਕੀਤਾ ਤਾਂ ਉਹਦੀ ਵੀ ਸਜ਼ਾ ਮਿਲੂਗੀ। ਇਹਦੇ ਲਈ ਭਾਵੇਂ ਉਹਨੂੰ ਆਪਣੀ ਵਜ਼ੀਰੀ ਕਿਉਂ ਨਾ ਛੱਡਣੀ ਪਏ ਪਰ ਉਹ ਬੇਅਦਬੀ ਕਾਂਡ ਦੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਸਤੇ ਯਤਨਸ਼ੀਲ ਜਿਹੜਾ ਜੀ ਉਹ ਰਹਿਣਗੇ। ਇਹ ਆਪਣੇ ਆਪ ਤੇ ਜਿਹੜਾ ਜੀ ਥੋੜਾ ਜਿਹਾ ਇਸ ਪੱਖੋਂ ਵੱਖਰਾ ਹੋ ਗਿਆ ਕਿ ਇੱਕ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਜਿਹੜੇ ਸਿਕਿਉਰਿਟੀ ਵਗੈਰਾ ਜਿਵੇਂ ਚੱਲਦਾ ਹੀ ਆ ਕਿ ਰੋਕ ਦਿੰਦੇ ਨੇ, ਕਿਸੇ ਨੇ ਰੋਕਿਆ ਨਹੀਂ ਬਲਕਿ ਉਹ ਆਪ ਉਹਦੇ ਵਿੱਚ ਸ਼ਾਮਲ ਹੋ ਗਏ। ਇਹਨਾਂ ਜਥੇਬੰਦੀਆਂ ਨੇ ਬਾਕੀ ਜਿਹੜੇ ਮਿਨਿਸਟਰ ਨੇ ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਜਿਹੜਾ ਵੀ ਸ਼ਾਮਲ ਨੇ ਉਹਨਾਂ ਦੇ ਘਰਾਂ ਮੂਹਰੇ ਵੀ ਧਰਨੇ ਲਾਉਣ ਦੀ ਜਿਹੜੀ ਹੈ ਜੀ ਉਹ ਗੱਲ ਆਖੀ ਆ। ਹੁਣ ਵੇਖਣਾ ਇਹ ਹੋਊਗਾ ਬਾਕੀ ਜਿਹੜੇ ਜੀ ਉਹ ਕੀ ਕਰਦੇ ਆ, ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਵਾਂਗ ਧਰਨੇ 'ਚ ਸ਼ਾਮਲ ਹੁੰਦੇ ਆ ਜਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਦੇ ਆ। ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਇਹ ਬਿਆਨ ਕਿ ਜਿਹੜੀਆਂ ਸਹੁੰਆਂ ਖਾਧੀਆਂ ਗਈਆਂ ਸੀ, ਬਠਿੰਡੇ ਵੀ ਸਹੁੰ ਖਾਧੀ ਗਈ, ਤਲਵੰਡੀ ਸਾਬੋ ਸਹੁੰ ਖਾਧੀ ਗਈ, ਉਹਨਾਂ ਸਹੁੰਆਂ ਦਾ ਵੀ ਜਵਾਬ ਲੋਕੀ ਮੰਗਣਗੇ। ਇਹ ਸਿੱਧਮ ਸਿੱਧਾ ਜਿਹੜਾ ਜੀ ਉਹ ਮੁੱਖੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹਮਲਾ ਔਰ ਇਹਨੂੰ ਇਹਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਮੁੱਖ ਮੰਤਰੀ ਹੋਰਾਂ ਨੇ 2 ਦਿਨ ਪਹਿਲਾਂ ਪੰਜਾਬ ਪੁਲਿਸ ਦੇ ਮੁਖੀ ਨੂੰ ਇਹ ਗੱਲ ਆਖੀ ਹੈ ਕਿ ਉਹ ਮੰਤਰੀਆਂ ਤੇ ਗੈਂਗਸਟਰਾਂ ਦੇ ਵਿਚਾਲੇ ਜਿਹੜੇ ਸੰਬੰਧਾਂ ਦੀ ਗੱਲ ਚੱਲ ਰਹੀ ਆ ਉਹਦੀ ਜਾਂਚ ਕਰਨ ਔਰ ਇਹ ਕਿਹਾ ਜਾ ਰਿਹਾ ਕਿ ਇਹ ਅਕਾਲੀ ਦਲ ਜਿਹੜਾ ਕਿ ਬਟਾਲੇ ਦੇ ਵਿੱਚ ਇੱਕ ਸਰਪੰਚ ਦੇ ਕਤਲ ਤੋਂ ਬਾਅਦ ਲਗਾਤਾਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਹਮਲਾਵਰ ਆ। ਇਹ ਉਹਨਾਂ ਦੇ ਦਬਾਅ ਦੇ ਹੇਠ ਮੁੱਖ ਮੰਤਰੀ ਨੇ ਜਿਹੜਾ ਜੀ ਕਿਹਾ ਪਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹਨਾਂ ਜਥੇਬੰਦੀਆਂ ਦੇ ਰੋਸ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਕੇ ਇੱਕ ਕਿਸਮ ਦੇ ਨਾਲ ਇੱਕ ਵੱਖਰਾ ਪੈਂਤੜਾ ਜਿਹੜਾ ਜੀ ਉਹ ਲੈ ਲਿਆ। ਸੋ ਇਹ ਆਉਂਦੇ ਦਿਨਾਂ ਦੇ ਦੌਰਾਨ ਵੇਖਣ ਵਾਲਾ ਹੋਊਗਾ ਕਿ ਕੀ ਉਸਲ ਵੱਟੇ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਦੇ ਅੰਦਰ ਜਿਹੜੇ ਆ ਜੀ ਉਹ ਹੁੰਦੇ ਆ। ਤੇ ਉਸਲ ਵੱਟਿਆਂ ਦੀ ਗੱਲ ਚੱਲੀ ਆ ਤੇ ਜਾਂਦੇ ਜਾਂਦੇ ਅਕਾਲੀ ਦਲ ਦੇ ਉਸਲ ਵੱਟਿਆਂ ਦੀ ਗੱਲ ਵੀ ਕਰ ਲਈਏ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਦੋਂ ਆਪਣਾ
ਜਨਮ ਦਿਨ ਮਨਾ ਰਹੇ ਸੀ 92ਵਾਂ ਤੇ ਉਹਨਾਂ ਵਾਸਤੇ ਮੁਸ਼ਕਲਾਂ ਖੜੀਆਂ ਕਰ ਰਹੇ ਸੀ ਉਹਨਾਂ ਦੇ ਪੁਰਾਣੇ ਸਾਥੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆ ਜਿਹੜਾ ਉਹਦੇ ਵੱਲੋਂ ਵੀ ਸਥਾਪਨਾ ਦਿਵਸ ਜਿਹੜਾ ਅਕਾਲੀ ਦਲ ਦਾ ਉਹ ਮਨਾਉਣ ਦੀ ਤਿਆਰੀ ਕੀਤੀ ਗਈ ਆ। ਜਿਹੜਾ ਬਾਦਲ ਧੜਾ ਆ ਉਹਨੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਜੀ ਉਹ ਬੁੱਕ ਕੀਤਾ ਤੇ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਨੇ ਜਿਹੜੀਆਂ ਹਮਖਿਆਲੀ ਪਾਰਟੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਇੱਕ ਮੰਚ ਦੇ ਉੱਤੇ ਲਿਆਉਣ ਦੇ ਯਤਨ ਜਿਹੜੇ ਆ ਜੀ ਉਹ ਸ਼ੁਰੂ ਕੀਤੇ ਆ। ਇਹਦੇ ਵਿੱਚ ਜਿਹੜਾ ਇਹਨਾਂ ਨੂੰ ਹੁੰਗਾਰਾ ਇਹ ਮਿਲਿਆ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਦੀ ਉਹਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਹੈ ਔਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾਉਣਗੇ। ਇਹਦਾ ਮਤਲਬ ਕਈ ਪੱਖਾਂ ਤੋਂ ਜਿਹੜਾ ਜੀ ਉਹ ਲਿਆ ਜਾ ਰਿਹਾ। ਰਵਿੰਦਰ ਸਿੰਘ ਹੋਰੀ ਇਹਨਾਂ ਦੇ ਨਾਲ ਜਿਹੜਾ ਜੀ ਉਹ ਆ ਗਏ ਨੇ ਔਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਬੈਂਸ ਭਰਾਵਾਂ ਤੇ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਨੂੰ ਸਭ ਨੂੰ ਜਿਹੜਾ ਜੀ ਉਹ ਸੱਦਾ ਦਿੱਤਾ ਜਾ ਰਿਹਾ। ਟਕਸਾਲੀ ਆਗੂ ਜਿਹੜੇ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਛੇਤੀ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਜਿਹੜਾ ਜੀ ਉਹ ਸੰਪਰਕ ਕੀਤਾ ਜਾਊਗਾ। ਇਹ ਵੀ ਕਿਹਾ ਗਿਆ ਕਿ ਸਾਬਕਾ ਅਕਾਲੀ ਆਗੂ ਮੇਜਰ ਸਿੰਘ ਉਬੋਕੇ, ਤੁੜ ਪਰਿਵਾਰ, ਲਾਲਪੁਰਾ ਪਰਿਵਾਰ ਇਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਜਿਹੜਾ ਉਹ ਸੰਪਰਕ ਕਰਕੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਜਾਊਗਾ। ਇਹ ਸਮਝਿਆ ਜਾ ਰਿਹਾ ਹੈ ਕਿ ਜਿਹੜੀ ਗੱਲ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਸੀ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਬਹੁਤੇ ਆਗੂ ਇਕੱਠੇ ਹੋ ਸਕਦੇ ਆ, ਸ਼ਾਇਦ ਇਹ ਉਸ ਪਾਸੇ ਵੱਲ ਨੂੰ ਸਟੈਪ ਹੈ। ਇਹ ਸਟੈਪ ਥੋੜਾ ਜਿਹਾ ਡਿਫਰੈਂਟ ਐਂਗਲ ਤੋਂ ਜਿਹੜਾ ਜੀ ਕਰ ਰਿਹਾ ਉਸ ਤਰੀਕੇ ਦੇ ਨਾਲ ਨਹੀਂ ਕਿ ਸਿੱਧੀ ਜਿਹੜਾ ਜੀ ਉਹ ਪਾਰਟੀ ਬਣਾ ਕੇ ਉਹ ਜਿਹੜਾ ਜੀ ਉਹ ਕੁੱਦ ਪੈਣ, ਬਲਕਿ ਉਹ ਅਕਾਲੀ ਜਿਹੜਾ ਹੈ ਜੀ ਇਹਨੂੰ ਹੀ ਜਿਹੜਾ ਕਾਬੂ ਕਰਨਾ ਚਾਹੁੰਦੇ। ਸੋ ਆਉਂਦੇ ਦਿਨਾਂ ਦੇ ਦੌਰਾਨ ਇਹ ਵੀ ਬੜਾ ਇੰਟਰਸਟਿੰਗ ਵੀ ਰਹੂਗਾ, ਖਾਸ ਤੌਰ ਦੇ ਉੱਤੇ 14 ਤਰੀਕ ਨੂੰ ਜਦੋਂ ਅਕਾਲੀ ਦਲ ਦਾ ਸਥਾਪਨਾ ਦਿਵਸ ਜਿਹੜਾ ਜੀ ਉਹ ਆ ਰਿਹਾ। ਉਦੋਂ ਜੇ ਦੋ ਧੜੇ ਕਰਨਗੇ ਆਪੋ ਆਪਣਾ ਸਮਾਗਮ ਤੇ ਇਹ ਸਮਾਗਮ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਦੇ ਵਿੱਚ ਸ਼ਾਮਲ ਹੋਏ, ਇਹ ਕੌਣ ਸ਼ਾਮਲ ਹੋਣਗੇ, ਇਹ ਬਹੁਤ ਅਹਿਮ ਜਿਹੜਾ ਜੀ ਉਹ ਰਹੂਗਾ। ਤੋ ਇਹ ਮੁਸੀਬਤਾਂ ਜਿਹੜੀਆਂ ਜੀ ਉਹ ਬਾਦਲ ਪਰਿਵਾਰ ਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੱਧ ਸਕਦੀਆਂ। ਬਹੁਤ ਬਹੁਤ ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਨ ਬਲਤੇਜ ਪੰਨੂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।